दो फोन कॉल्स साडियां लाइनां ने और जिहड़ा सज्जन प्यारा अपना एहसास साडे नाल साझा करना चाह रहा है वो ज़रूर आके दस सकता है। लेकिन जेन दे विच एह रवे कि वो जिहड़ी एक्साइटमेंट है अज दी मैं समझना कि औखा जिहा हुंदा है इस चीज़ को, क्योंकि ये बहुत रेयर हुंदा है, कदी कदार हुंदा है और हर बंदे की जिंदगी च कोई ना कोई ऐसा वाक़या ज़रूर हुंदा है। क्योंकि ये वास्ते तुहाडा शऊरी तौर पर जिवें मैं कहा कि हाज़र होना, चाहना, वेखना, उस एहसास का जिहड़ा पुंगरेवा है उहदे उत्ते फल फुल लगना और फिर ਉਹਦੇ ਵਿੱਚ ਉਹ ਤੁਹਾਡਾ ਮਨਪਸੰਦ ਫਲ ਜਾਂ ਖੁਸ਼ਬੂ ਹੋ ਜਾਣਾ, ਇਹ ਇੱਕ ਬਹੁਤ ਵੱਡੀ ਗੱਲ ਹੈ। ਔਰ ਇਹਨੂੰ ਫੀਲ ਕਰਨਾ ਔਰ ਉਹਦਾ ਇਜ਼ਹਾਰ ਕਰਨਾ, ਜਿਹਨੂੰ ਕਿ ਤੁਸੀਂ ਜ਼ਿਹਨੀ ਤੌਰ 'ਤੇ ਸੋਚਦੇ ਹੋ ਕਿ ਸ਼ਾਇਦ ਤੁਸੀਂ ਵੀ ਨਹੀਂ ਕਹਿ ਪਾ ਰਹੇ ਔਰ ਅਗਲਾ ਵੀ ਨਹੀਂ ਕਹਿ ਪਾ ਰਿਹਾ, ਅਤੇ ਐਸੀ ਕੋਈ ਫੀਲਿੰਗ ਜਿਹੜੀ ਅਗਰ ਸਾਡੇ ਨਾਲ ਸ਼ੇਅਰ ਕਰਨਾ ਚਾਹ ਰਿਹਾ ਹੈ ਅਤੇ ਫਿਰ ਤਾਂ ਮਜ਼ਾ ਆ ਜਾਏਗਾ ਨਾ। लेकिन ਉਹਦੇ ਵਿੱਚ ਹੁਣ ਅਕਸਰ ਇਹ ਹੁੰਦਾ ਹੈ ਕਿ ਤੁਹਾਡੇ ਕੋਈ ਜ਼ਿਹਨ 'ਚ ਨਹੀਂ ਆ ਰਹੀ ਹੈ, ਕਿਉਂਕਿ ਜਿਹਦੇ ਨਾਲ ਹੋਈ ਵਾਪਰੀ ਹੋਵੇ ਉਹ ਤਾਂ ਕਦੀ ਭੁੱਲ ਹੀ ਨਹੀਂ ਸਕਦਾ, ਕਿਉਂਕਿ ਇਹ ਉਹ ਮੂਵਮੈਂਟ ਹੁੰਦੀ ਹੈ ਜਦੋਂ ਜਿਹੜੀ ਨਕਸ਼ ਹੋ ਜਾਂਦੀ ਹੈ, ਕਦੀ ਭੁਲਾਈ ਹੀ ਨਹੀਂ ਜਾ ਸਕਦੀ, ਕਿਉਂਕਿ ਤੁਹਾਡੇ ਅਹਿਸਾਸਾਤ ਦਾ ਜਿਹੜਾ ਜਵਾਨ ਹੋਣਾ ਔਰ ਉਹਨੂੰ ਫਲ ਫੁੱਲ ਲੱਗਣਾ, ਇਹ ਫਲ ਲੱਗਣ ਵਾਲੀ ਹੀ ਗੱਲ ਹੁੰਦੀ ਹੈ। ਐਕਸਾਈਟਮੈਂਟ ਹੈ ਵੇ ਕਿ ਇੱਕਦਮ ਤੁਹਾਨੂੰ ਇੱਕ ਚੀਜ਼ ਐਸਾ ਲਫ਼ਜ਼ ਐਸੀ ਇੱਕ ਲਫ਼ਜ਼ ਸੁਣਨ ਨੂੰ ਮਿਲ ਜਾਣਾ ਜਿਹਦੇ ਵਾਸਤੇ ਤੁਸੀਂ ਜ਼ਿਹਨੀ ਤੌਰ 'ਤੇ ਸ਼ਾਇਦ ਤੁਸੀਂ ਵੀ ਤਿਆਰ ਨਹੀਂ ਸੀ ਔਰ ਨਾ ਤੁਸੀਂ ਸਮਝ ਰਹੇ ਸੀ ਕਿ ਸ਼ਾਇਦ ਕੋਈ ਕਰ ਸਕਦਾ। ਇੱਥੇ ਆ ਕੇ ਤੁਸੀਂ ਜਨਾਬ ਆਪਣਾ ਅਹਿਸਾਸ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਅਤੇ ਰਾਤ ਢਲ ਗਈ ਹੈ ਅੱਧੀ ਰਾਤੋਂ, ਤੇ क्यों ना असी मैडम का एक रंग सुन लीए। अद्धी रातों टल गई रात वे बेईमाना तू हाले तक जागना।